ਬੀਤੇ ਦਿਨਾਂ ਦੇ ਵਿੱਚ ਸਾਡੇ ਇੱਥੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇਹ ਦਾਅਵਾ ਠੋਕ ਦਿੱਤਾ ਵੀ ਜਿਹੜੀ ਯੂਐਸ ਦੇ ਵਿੱਚ ਮਹਿੰਗਾਈ ਆ, ਉਹ ਬਾਕੀ ਮੁਲਕਾਂ ਦੇ ਮੁਕਾਬਲੇ ਲੋਵੈਸਟ ਦੇਖੀ ਗਈ ਆ, ਵੀ ਉਹ ਘੱਟ ਆ ਬਾਕੀ। ਸੋ ਲੋਕਾਂ ਨੂੰ ਇਹ ਭਰੋਸਾ ਦਿਵਾਉਂਦੇ ਕਿਤੇ ਨਾ ਕਿਤੇ ਝੂਠ ਜਿਹੜਾ ਉਹ ਨਾਲ ਹੀ ਬੋਲ ਗਏ। ਇਨਫਲੇਸ਼ਨ ਅਮਰੀਕਾ ਦੇ ਵਿੱਚ 40 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਆ। ਮਹਿੰਗਾਈ 9.1% ਦੇ ਉੱਤੇ ਇਨਫਲੇਸ਼ਨ ਚੱਲ ਰਹੀ ਆ। ਇਹ ਯੂਐਸ ਦੇ ਆਪਣੇ ਸਰਕਾਰ ਦੇ ਆંકੜੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਆ। 1981 ਦੇ ਵਿੱਚ ਇੱਕ ਈਅਰਲੀ ਇਨਕਰੀਜ਼ 8.6% ਦਾ ਆਇਆ ਸੀਗਾ, ਪਰ ਹੁਣ ਪਿਛਲੇ ਮਹੀਨੇ ਦੇ ਆંકੜੇ 9.1% ਦੇ ਉੱਤੇ ਆਏ। ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ, ਉਹ ਇੱਥੋਂ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੇ ਲਈ ਇਹ ਕਹਿਣ ਲੱਗੇ ਵੀ ਯੂਐਸ ਇਨਫਲੇਸ਼ਨ ਬਾਕੀ ਮੇਜਰ ਨੇਸ਼ਨ ਜਿਹੜੇ ਵੱਡੇ ਮੁਲਕ ਆ, ਉਹਨਾਂ ਦੇ ਮੁਕਾਬਲੇ ਇੱਥੇ ਘੱਟ ਚੱਲ ਰਹੀ ਆ। ਪਿਛਲੇ ਮਹੀਨੇ ABC ਨੇ ਇੱਕ ਸਰਵੇ ਕੰਡਕਟ ਕਰਾਇਆ ਸੀਗਾ, ਜਿਹੜੀ ਇਪਸੋਸ ਆ ਪੋਲਿੰਗ ਫਰਮ ਆ, ਉਹਨਾਂ ਦੀ ਮਦਦ ਦੇ ਨਾਲ, ਜਿਸ ਦੇ ਵਿੱਚ ਅਮਰੀਕਨ ਜਿਨ੍ਹਾਂ ਨੇ ਭਾਗ ਲਿਆ, ਉਹਨਾਂ ਨੇ ਕਿਹਾ ਵੀ ਜਿਹੜੀ ਇਨਫਲੇਸ਼ਨ ਤੇ ਗੈਸ ਪ੍ਰਾਈਸਾਂ ਦਾ ਜਿਹੜਾ ਲਗਾਤਾਰ ਵਧਣਾ ਤੇ ਇਕੋਨਮੀ, ਉਹ ਸਭ ਤੋਂ ਇੰਪੋਰਟੈਂਟ ਇਸ਼ੂ ਹੋਣ ਵਾਲਾ ਆ। ਉਸੇ ਨੂੰ ਹੀ ਉਹ ਮੇਨ ਮੁੱਦਾ ਦੇਖ ਰਹੇ ਆ ਜਦੋਂ ਕਾਂਗਰਸ ਦੇ ਲਈ ਨਵੰਬਰ ਦੇ ਵਿੱਚ ਵੋਟ ਉਹਨਾਂ ਨੇ ਪਾਉਣੀ ਹੈਗੀ ਆ। ਸੋ ਕੋਵਿਡ ਦੇ ਦੌਰਾਨ ਹਰਜੋਤ ਸਿੰਘ ਜੀ, ਜਦੋਂ ਲੋਕ ਨੌਕਰੀਆਂ ਛੱਡ ਰਹੇ ਸੀਗੇ, ਉਹ ਸਾਰਾ ਕੁਝ ਹੋ ਰਿਹਾ ਸੀਗਾ, ਉਸ ਪੂਰੇ ਫਿਨੋਮੀਨਾ ਨੂੰ ਜੋ ਵਰਤਾਰਾ ਵਾਪਰ ਰਿਹਾ ਸੀਗਾ, ਗ੍ਰੇਟ ਰੈਜ਼ਿਗਨੇਸ਼ਨ ਦਾ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਸੀ। ਆਰਥਿਕ ਮੰਦਹਾਲੀ ਦੇ ਵਿੱਚ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲਾ ਕਰਨਾ, ਤੇਲ ਦੀਆਂ ਕੀਮਤਾਂ 'ਚ ਵਾਧਾ, ਦੁਨੀਆ ਭਰ ਦੇ ਵਿੱਚ ਗ੍ਰੇਨ ਜਿਹੜੀ ਵੀਟ ਆ, ਉਸ ਨੂੰ ਲੈ ਕੇ ਰੌਲਾ ਰੱਪਾ, ਫਰਟੀਲਾਈਜ਼ਰ ਦੇ ਜਿਹੜੀ ਉਹ ਮਹਿੰਗਾਈ ਹੋਣੀ, ਉਸ ਨੇ ਵੀ ਜਿਹੜਾ ਕੰਟਰੀਬਿਊਟ ਕੀਤਾ। ਪਰ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਹਿ ਦੇਣਾ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਵੀ ਵੱਡੇ ਨੇਸ਼ਨਸ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਮਹਿੰਗਾਈ ਘੱਟ ਆ, ਇਸ ਦੇ ਨਾਲ ਲੋਕਾਂ ਨੂੰ ਕੋਈ ਧਰਵਾਸ ਜਿਹੜਾ ਆ ਉਹ ਨਹੀਂ ਮਿਲ ਰਿਹਾ ਹੈਗਾ। ਲੋਕ ਚਾਹੁੰਦੇ ਆ ਹੁਣ ਬਾਕੀ ਮੁਲਕਾਂ ਦੇ ਛੱਡੋ, ਸਾਡੇ ਦੱਸੋ ਬਟੂਏ ਦੇ ਵਿੱਚੋਂ ਜਿਹੜੇ ਲਗਾਤਾਰ ਨੋਟ ਉੱਡਦੇ ਜਾ ਰਹੇ ਆ, ਉਹਨਾਂ ਨੂੰ ਕਿੱਦਾਂ ਅਸੀਂ ਰੋਕ ਸਕਦੇ ਆ। ਹੋਮ ਬਿਲਡਰ ਸੈਂਟੀਮੈਂਟ, ਉਹ ਕਹਿੰਦੇ ਵੀ ਜੁਲਾਈ ਮਹੀਨੇ ਦੇ ਵਿੱਚ ਵੀ ਇੱਕਦਮ ਥੱਲੇ ਵੱਲ ਨੂੰ ਵਧਿਆ ਆ। ਬਿਲਡਰ ਸੈਂਟੀਮੈਂਟ 12 ਪੁਆਇੰਟ ਡ੍ਰੌਪ ਕਰਕੇ 55 ਦੇ ਉੱਤੇ ਪਹੁੰਚ ਗਿਆ ਆ। ਇਹ ਜਿਹੜਾ ਨਵਾਂ ਸਰਵੇ ਮਹੀਨਾਵਾਰੀ ਜਿਹੜਾ ਸਰਵੇ ਕਰਦੇ ਨੇ ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ, ਉਹਨਾਂ ਦੇ ਵਿੱਚ ਇਹ ਨਵੇਂ ਆંકੜੇ ਸਾਹਮਣੇ ਆਏ ਆ। ਇਹ ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਡ੍ਰੌਪ ਮਹੀਨੇ ਦਰ ਮਹੀਨੇ ਜਿਹੜਾ ਦੇਖਿਆ ਜਾਂਦਾ ਆ, ਇਸ ਸਰਵੇ ਦੇ 37 ਸਾਲ ਦੇ ਇਤਿਹਾਸ ਦੇ ਵਿੱਚ ਦੇਖਿਆ ਗਿਆ ਆ। ਇੱਕ ਐਕਸੈਪਸ਼ਨ ਇਸ ਦੇ ਵਿੱਚ ਰਹੀ ਸੀ ਅਪ੍ਰੈਲ 2020 ਦੇ ਵਿੱਚ। ਸੋ ਕਹਿੰਦੇ ਵੀ ਰਾਈਟ ਨਾਓ ਜਿਹੜੀਆਂ ਸੇਲ ਦੀਆਂ ਕੰਡੀਸ਼ਨਸ ਆ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਜਿਹੜੀ ਉਹ ਦੇਖੀ ਗਈ ਆ। ਲੋਕੀ ਜਿਹੜੇ ਬਾਏ ਕਰਨ ਵਾਲੇ ਆ, ਉਹਨਾਂ ਦਾ ਟ੍ਰੈਫਿਕ ਕਹਿ ਲਓ ਵੀ ਉਹ ਹੁਣ ਘੱਟ ਹੈਗਾ ਆ, ਨੈਗੇਟਿਵ ਟੈਰੀਟਰੀ ਦੇ ਵਿੱਚ ਇਹ ਪਹੁੰਚ ਚੁੱਕਾ ਆ। ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਤੇ ਵੈਲਸ ਫਾਰਗੋ ਹਾਊਸਿੰਗ ਮਾਰਕੀਟ ਇੰਡੈਕਸ, ਇਹ ਸਰਵੇ ਇਹੀ ਡਿਜ਼ਾਈਨ ਇਸੇ ਲਈ ਡਿਜ਼ਾਈਨ ਕੀਤਾ ਗਿਆ ਸੀ, ਦੇਖਣ ਨੂੰ ਵੀ ਮਾਰਕੀਟ ਕੰਡੀਸ਼ਨਸ ਕਿੱਦਾਂ ਦੀਆਂ ਆ। ਉਸੇ ਦੇ ਵਿੱਚ ਇਹ ਦੇਖਿਆ ਗਿਆ ਵੀ ਹੁਣ ਡ੍ਰੌਪ ਕਰਕੇ ਇਹ 55 ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਕੋਈ ਵੀ ਰੇਟਿੰਗ 50 ਤੋਂ ਉੱਤੇ ਉੱਦਾਂ ਜੇ ਇੰਡੈਕਸ ਦੀ ਹੋਵੇ ਤਾਂ ਪੋਜ਼ਿਟਿਵ ਫਿਰ ਵੀ ਜਿਹੜੀ ਉਹ ਮੰਨੀ ਜਾਂਦੀ ਆ, ਪਰ ਅਚਾਨਕ 12 ਪੁਆਇੰਟ ਜਿਹੜਾ ਉਹ ਡ੍ਰੌਪ ਹੋ ਜਾਣਾ, ਇਹ ਚੰਗੇ ਸੰਕੇਤ ਨਹੀਂ ਆ। ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 24 ਪੁਆਇੰਟ ਇਸ ਇੰਡੈਕਸ ਦੇ ਵਿੱਚ ਉਹ ਡਾਊਨ ਆ ਚੁੱਕਾ ਹੈਗਾ। ਸੋ ਓਵਰਆਲ ਅਜੇ ਵੀ ਮਾਰਕੀਟ ਕਹਿ ਲਓ ਵੀ ਠੀਕ ਆ, ਕਿਉਂਕਿ 55 ਤੇ ਆ ਬਿਲਡਰ ਦਾ ਜਿਹੜਾ ਇੰਡੈਕਸ ਹੈਗਾ ਆ ਸੈਂਟੀਮੈਂਟ, ਪਰ ਫਿਰ ਵੀ ਗਿਰਾਵਟ ਦਾ ਦੌਰ ਇਸ ਦੇ ਵਿੱਚ ਚੱਲ ਰਿਹਾ ਆ। ਮਾਰਗੇਜ ਰੇਟਸ ਇੱਕ ਵਾਰੀ ਫੇਰ ਕਹਿੰਦੇ ਵਧਣੇ ਸ਼ੁਰੂ ਹੋ ਚੁੱਕੇ ਆ। ਐਵਰੇਜ ਰੇਟ 30 ਈਅਰ ਫਿਕਸਡ ਮਾਰਗੇਜ ਦਾ ਉਹ ਜਨਵਰੀ ਦੇ ਹਿਸਾਬ ਦੇ ਨਾਲ ਦੁੱਗਣਾ ਹੋ ਚੁੱਕਾ ਆ। ਤਕਰੀਬਨ 6% ਜਿਹੜਾ ਉਸ ਦੇ ਉੱਤੇ ਆ ਚੁੱਕਾ ਆ। ਜੁਲਾਈ ਮਹੀਨੇ 'ਚ ਪਿਛਲੇ ਸਾਲ ਇਹੀ ਜਿਹੜਾ ਬਿਲਡਰ ਸੈਂਟੀਮੈਂਟ 80 ਦੇ ਉੱਤੇ ਸੀਗਾ। ਸੋ ਇਸ ਮਹੀਨੇ ਆਪਾਂ 1 ਸਾਲ ਬਾਅਦ ਇਹ 55 ਦੇ ਉੱਤੇ ਇਹ ਜਾ ਪਹੁੰਚਿਆ ਹੈਗਾ ਆ। ਸੋ ਲੋਕਾਂ ਨੂੰ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਅਫੋਰਡੇਬਿਲਟੀ ਦੀ ਹੈਗੀ ਆ। ਜਿਹੜੇ ਲੋਕ ਪਹਿਲਾਂ ਕੁਆਲੀਫਾਈ ਕਰ ਪਾ ਰਹੇ ਸੀਗੇ ਵੀ ਹਾਂ ਖਰਚਾ ਚੱਕ ਹੋ ਜਾਊਗਾ 3% ਵਾਲੇ ਇੰਟਰਸਟ ਰੇਟ ਦੇ ਉੱਤੇ,
ਹੁਣ ਉਹੀ 6% ਇੰਟਰਸਟ ਰੇਟ ਦੇ ਉੱਤੇ ਉਹਨਾਂ ਦੇ ਲਈ ਕਾਫੀ ਮੁਸ਼ਕਲ ਬਣ ਗਈ ਆ। ਜਿਨ੍ਹਾਂ ਨੇ ਇੱਥੋਂ ਤੱਕ ਕਿ ਆਪਣੇ ਘਰ ਵੀ ਬੁੱਕ ਕੀਤੇ ਸੀ, ਉਹ ਹੁਣ ਕੈਂਸਲੇਸ਼ਨਸ ਜਿਹੜੀਆਂ ਲਗਾਤਾਰ ਕਰਵਾ ਰਹੇ ਹੈਗੇ ਆ। ਇਹ ਵੀ ਡਬਲ ਡਿਜਿਟ ਦੇ ਵਿੱਚ ਕੈਂਸਲੇਸ਼ਨਸ ਹਰਜੋਤ ਸਿੰਘ ਜੀ ਹੋ ਰਹੀਆਂ ਨੇ ਜੀ। ਬਿਲਕੁਲ 37 ਸਾਲਾਂ ਬਾਅਦ ਜੋ ਉਹਨਾਂ ਦਾ ਕੌਨਫੀਡੈਂਸ ਆ ਇੰਨਾ ਲੋ ਗਿਆ ਹੈ। ਸਿਰਫ ਅਪ੍ਰੈਲ 2020 ਚ ਗਿਆ ਸੀ ਜਦੋਂ ਕਰੋਨਾ ਵਾਇਰਸ ਆਇਆ ਸੀ 1 ਮਹੀਨੇ ਚ, ਪਰ ਬਿਲਡਰਸ ਦੀ ਪੋਜੀਸ਼ਨ ਵੀ ਕਾਫੀ ਮਾੜੀ ਆ। ਤੇ ਜੇ ਬੈਂਕਾਂ ਦੀ ਗੱਲ ਦੱਸਦੀ ਜਾਈਏ, ਬੈਂਕ ਆਫ ਅਮਰੀਕਾ ਨੇ ਅੱਜ ਰਿਪੋਰਟ ਕੀਤਾ ਵੀ ਉਹਨਾਂ ਨੂੰ 34% ਦਾ ਪ੍ਰੋਫਿਟ ਜੋ ਆ ਉਹ ਘੱਟ ਹੋਇਆ, 34% ਦਾ ਲਾਸ ਹੋਇਆ ਹੈਗਾ। ਕਹਿੰਦੇ ਵੀ ਲੋਕ ਲੋਨ ਨਹੀਂ ਕਰਾਉਂਦੇ ਹੈਗੇ, ਸਾਰਾ ਕੁਝ ਘਟਿਆ ਆ। ਆਪਾਂ ਦੇਖਿਆ ਹੀ ਆ ਵੀ ਲੋਨ ਬਿਜ਼ਨਸ ਬਹੁਤ ਰੀਫਾਈਨੈਂਸ ਵਾਲਾ ਇੱਕ ਤਰ੍ਹਾਂ ਦੇ ਨਾਲ ਡੈਡ ਹੋ ਚੁੱਕਿਆ ਹੈਗਾ। ਪਰ ਓਵਰਆਲ ਅੱਜ ਸਟਾਕ ਮਾਰਕੀਟ ਉੱਪਰ ਗਈ ਹੈਗੀ ਆ। ਪਿਛਲੇ ਹਫਤੇ 'ਚ ਆਪਾਂ ਦੇਖਿਆ ਸੀ ਸਟਾਕ ਮਾਰਕੀਟ ਕਾਫੀ ਡਾਊਨ ਗਈ ਸੀ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜੋ ਸ਼੍ਰੀਲੰਕਾ ਤੋਂ ਆ ਰਹੀ ਆ। ਸ਼੍ਰੀਲੰਕਾ ਦੇ ਵਿੱਚ ਬਹੁਤ ਜਿਹੜੀ ਸਿਚੁਏਸ਼ਨ ਆ ਉਸ ਮੁਲਕ ਦੀ ਇਸ ਟਾਈਮ ਖਰਾਬ ਹੋਈ ਹੈਗੀ ਆ। ਉੱਥੇ ਦਾ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਭੱਜ ਕੇ ਪਹਿਲਾਂ ਮਾਲਦੀਵਸ ਚਲ ਗਿਆ ਸੀ, ਫਿਰ ਸਿੰਗਾਪੁਰ ਚਲ ਗਿਆ ਤੇ ਹੁਣ ਉਹਨਾਂ ਨੇ ਇੱਕ ਹੋਰ ਪ੍ਰਾਈਮ ਮਿਨਿਸਟਰ ਨੂੰ ਸਹੁੰ ਵੀ ਚੁਕਾਈ ਆ, ਜਦ ਕਿ ਉਹ ਇੱਕੋ ਹੀ ਟੱਬਰ ਸੀ ਸਾਰਾ, ਕੋਈ ਪ੍ਰਾਈਮ ਮਿਨਿਸਟਰ, ਕੋਈ ਪ੍ਰੈਜ਼ੀਡੈਂਟ ਤੇ ਕੋਈ ਉਹਨਾਂ ਦਾ ਸੈਕਟਰੀ। ਸੋ ਅੱਜ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਵੀ ਇਹ ਕਿਹਾ ਆ ਵੀ ਅਸੀਂ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਨ ਜਾ ਰਹੇ ਹਾਂ ਫਾਈਨੈਂਸ਼ੀਅਲੀ ਉਸ ਮੁਲਕ ਦੇ ਲਈ। ਸ਼੍ਰੀਲੰਕਾ ਦਾ ਇੱਕ ਜੋ ਐਕਟਿੰਗ ਪ੍ਰੈਜ਼ੀਡੈਂਟ ਆ ਰਨੀਲ ਬਿਕਰਮ ਸਿੰਘੇ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਨਾਲ। ਉਹ ਇੱਕ ਤਰ੍ਹਾਂ ਨਾਲ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦੇਣਗੇ। ਸੋ ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਲੋਨ ਦੇਣੇ ਆ ਇਹਨਾਂ ਨੇ ਬਾਕੀ ਮੁਲਕਾਂ ਦੇ, ਉਹ ਲੋਨ ਦੇਣ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਥੋੜੇ ਸਮੇਂ ਲਈ ਉਹਨਾਂ ਨੂੰ ਰਾਹਤ ਮਿਲ ਜਾਊਗੀ। ਪਰ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ, ਲੋਕਾਂ ਨੂੰ ਰੋਜ਼ ਦਾ ਖਾਣ ਪੀਣ ਦਾ ਸਮਾਨ ਲੈਣਾ ਵੀ ਜਿਹੜਾ ਬਹੁਤ ਔਖਾ ਆ। ਗੈਸ ਤਾਂ ਇੱਕ ਤਰ੍ਹਾਂ ਨਾਲ ਬਹੁਤ ਦੂਰ ਦੀ ਗੱਲ ਹੈਗੀ ਆ।